व्यूअर्स ब्रेक तो बाद तुहाडा स्वागत है। लीडर साहब साडी पहली ईमेल आई है वीर हरविंदर गिल जी दी। ये लिखते हैं डॉक्टर अमरजीत सर ਅਤੇ TV 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਤੁਹਾਡਾ ਧੰਨਵਾਦ ਕਿ ਤੁਸੀਂ ਮੇਰੀ ਈਮੇਲ ਦਾ ਜਵਾਬ ਦਿੱਤਾ। ਅੱਜ ਮੈਂ ਇੱਕ ਹੋਰ ਮੁੱਦਾ ਸਾਂਝਾ ਕਰਨਾ ਚਾਹੁੰਦਾ ਹਾਂ। ਹਾਲ ਹੀ ਵਿੱਚ ਇੰਟਰਨੈਸ਼ਨਲ ਬੇਸਬਾਲ ਐਸੋਸੀਏਸ਼ਨ ਨੇ ਸਾਡੇ ਵੀਰ ਅਨਮੋਲ ਸਿੰਘ ਜੀ ਨੂੰ ਪਟਕਾ ਉਤਾਰ ਕੇ ਖੇਡਣ ਲਈ ਕਿਹਾ। ਇਹ ਘਟਨਾ ਦੋਹਾ ਦੀ ਹੈ। ਬੇਸਬਾਲ ਐਸੋਸੀਏਸ਼ਨ ਆਫ ਇੰਡੀਆ ਨੇ ਇਹਦਾ ਵਿਰੋਧ ਕੀਤਾ ਸੀ। ਚਲੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹਾਲੇ ਵੀ ਇੰਡੀਆ 'ਚ ਕੁਝ ਲੋਕ ਮੌਜੂਦ ਨੇ ਜਿਨ੍ਹਾਂ ਨੂੰ ਸਿੱਖ ਭਾਵਨਾਵਾਂ ਦਾ ਖਿਆਲ ਹੈ। ਅਨਮੋਲ ਸਿੰਘ ਅੰਡਰ 18 ਨੂੰ ਰਿਪਰੈਜ਼ੈਂਟ ਕਰਦੇ ਨੇ। ਸਰ ਸਿੱਖਾਂ ਦੀ ਸ਼ਾਨ ਉਹਨਾਂ ਦੀ ਪੱਗ ਹੁੰਦੀ ਹੈ ਤੇ ਜਿਹੜੇ ਲੋਕ ਸਿੱਖਾਂ ਨੂੰ ਪੱਗ ਉਤਾਰਨ ਦੀ ਗੱਲ ਕਰਦੇ ਨੇ ਉਹਨਾਂ ਤੇ ਹਲਾਨਤ ਹੈ। ਚਾਹੇ ਅਸੀਂ ਦੁਨੀਆ 'ਚ ਘੱਟ ਗਿਣਤੀਆਂ 'ਚ ਹੀ ਆਉਂਦੇ ਹਾਂ ਪਰ ਸਿੱਖਾਂ ਦਾ ਆਪਣਾ ਇੱਕ ਵਜੂਦ ਹੈ। ਕਦੇ ਕਿਸੇ ਗੈਰ ਸਿੱਖ ਇਨਸਾਨ ਨੂੰ ਲੰਗਰ ਛਕਣ ਤੋਂ ਮਨਾ ਨਹੀਂ ਕਰਦੇ। ਗੁਰੂ ਘਰ 'ਚ ਸੇਵਾ ਕਰਨਾ ਬੜਾ ਪੁੰਨ ਦਾ ਕੰਮ ਹੈ। ਇਹ ਮੇਰੀ ਨਾਨੀ ਮਾਂ ਕਿਹਾ ਕਰਦੇ ਸੀ ਜੋ ਹੁਣ ਨਹੀਂ ਰਹੇ। ਮੈਂ ਆਪਣੇ ਵੀਰਾਂ ਲਈ ਇੱਕ ਪੋਇਮ ਲਿਖੀ ਹੈ ਜਿਨ੍ਹਾਂ ਨੇ ਅੰਮ੍ਰਿਤ ਵੀ ਛਕਿਆ ਹੈ ਤੇ ਜਿਨ੍ਹਾਂ ਨੇ ਨਸ਼ਿਆਂ ਲਈ ਆਪਣੇ ਕੇਸ ਵੀ ਕੱਟ ਦਿੱਤੇ ਹਨ। ਜੀ ਲਿਖਦੇ ਹਨ, ਸਿੰਘਾਂ ਦੀ ਸ਼ਾਨ ਤੇ ਝੂਲਿਆ ਏ ਹਨੇਰਾ ਕੈਸਾ, ਕੇਸਾਂ ਦੀ ਸ਼ਿਕਾਸਤ ਨੂੰ ਦੇਖ ਕੇ ਦਿਲ ਰੋਂਦਾ ਕਲਗੀਆਂ ਵਾਲਿਆ ਬਥੇਰਾ। ਸਿੰਘਾਂ ਦੀ ਸ਼ਾਨ ਤੇ ਝੂਲਿਆ ਹਨੇਰਾ ਕੈਸਾ, ਸਿਰ ਦੇ ਕੇ ਜਿੱਥੇ ਕਦੇ ਮੁੱਲ ਸੀ ਚੁਕਾਏ ਅਸੀਂ, ਸਿਰ ਦੇ ਕੇ ਜਿੱਥੇ ਕਦੇ ਮੁੱਲ ਸੀ ਚੁਕਾਏ ਅਸੀਂ, ਮਿੱਟੀ ਵਿੱਚ ਨੇ ਜੋ ਰੁਲਦੀਆਂ ਜਾਨੂ ਵੱਧ ਕੇ ਸਰਦਾਰੀਆਂ ਨੇ। ਅਣਖ ਦੀ ਜੋ ਪੱਗ ਸੀ ਅੱਜ ਹਿੱਸੇ 'ਚ ਉਜਾੜ ਨੇ, ਕੋਰ ਅਤੇ ਸਿੰਘ ਨਾਲੋਂ ਗੋਤਾਂ ਨੂੰ ਸੰਭਾਲਦੇ ਨੇ। ਸਹਿਕਦੇ ਗੀਤ ਸੀ ਜੋ ਅੱਜ ਕੀਤ ਦਾ ਸ਼ਿਕਾਰ ਨੇ, ਦਾਰੂ ਅਤੇ ਨਸ਼ਿਆਂ ਦੇ ਬਣ ਗਏ ਪੁਜਾਰ ਨੇ। ਹੱਕ ਦੀ ਨੇ ਭੁੱਲ ਗਏ ਡਾਲਰਾਂ ਪੌਂਡਾਂ ਦੇ ਮੁਹਤਾਜ ਨੇ, ਸਿਵਿਆਂ ਦੀ ਮਿੱਟੀ ਤੋਂ ਬਿਲਕੁਲ ਅਣਜਾਣ ਨੇ। ਐਸ਼ਾਂ ਦੇ ਸ਼ੌਕੀਨ ਪੱਟੇ ਕਰੇ ਜਾਨ ਤੂੰ ਸੰਗਦੇ ਨੇ, ਮਾਪਿਆਂ ਦੇ ਸਾਏ ਤੋਂ ਵੀ ਨੀਵੀਂ ਪਾ ਕੇ ਰੱਖਦੇ ਨੇ। ਭੈੜਾ ਏ ਜ਼ਮਾਨਾ ਬੁਰਾ ਅਤੀਤ ਕਿਉਂ ਨਹੀਂ ਆਵਾਜ਼ ਮਾਰਦਾ, ਦੁੱਖ ਦਾ ਤੇ ਦਿਲ ਰੋਂਦਾ ਕਲਗੀਆਂ ਵਾਲਿਆ ਬਥੇਰਾ। ਸਿੰਘਾਂ ਦੀ ਸ਼ਾਨ ਤੇ ਝੂਲਿਆ ਹਨੇਰਾ ਕੈਸਾ। ਜੀ ਡਾਕਟਰ ਸਾਹਿਬ। ਵੀਰ ਹਰਵਿੰਦਰ ਸਿੰਘ ਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਦੁਬਾਰਾ ਲਿਖਿਆ ਵੀ ਹੈ ਜੀ, ਔਰ ਉਹਨਾਂ ਨੇ ਬੜੀ ਭਾਵਕ ਔਰ ਜਿਹਦੇ 'ਚ ਉਹਨਾਂ ਦੇ ਦਿਲੀ ਵਲਵਲੇ ਨੇ ਜੀ, ਸਿੱਖੀ ਪਿਆਰ ਦੇ ਉਹ ਨਜ਼ਮ ਵੀ ਲਿਖੀ ਹੈ, ਸਾਨੂੰ ਭੇਜੀ ਹੈ ਜੀ। ਅਸੀਂ ਹਮੇਸ਼ਾ ਇਸ ਗੱਲ ਨੂੰ ਉਤਸ਼ਾਹਤ ਕਰਦੇ ਹਾਂ ਕਿ ਜਿਹੜੇ ਵੀਰ ਭੈਣਾਂ ਭਾਵੇਂ ਦੇਖੋ ਹਰ ਇੱਕ ਦੇ ਕੋਲ ਜਜ਼ਬਾਤ ਨੇ, ਹਰ ਇੱਕ ਦੇ ਕੋਲ ਹੋ ਸਕਦਾ ਹੈ ਬਹੁਤ ਖੂਬਸੂਰਤ ਅੰਦਾਜ਼ ਨਾ ਹੋਏ ਲਿਖਣ ਦਾ ਜੀ, ਪਰ ਜਿਉਂ-ਜਿਉਂ ਤੁਸੀਂ ਉਹਨਾਂ ਭਾਵਨਾਵਾਂ ਨੂੰ ਕਾਗਜ਼ 'ਤੇ ਉਤਾਰੋਗੇ ਫਿਰ ਬਾਰ-ਬਾਰ ਲਿਖਣ ਦਾ ਯਤਨ ਕਰੋਗੇ, ਉਹਨਾਂ ਦੇ ਵਿੱਚ ਸੁਧਾਰ ਵੀ ਹੋਏਗਾ, ਇੰਪਰੂਵ ਵੀ ਹੋਏਗਾ ਜੀ। ਪਹਿਲਾਂ ਉਹਨਾਂ ਦੀ ਈਮੇਲ ਦੀ ਗੱਲ ਕਰੀਏ ਜੀ। ਉਹਨਾਂ ਨੇ ਉਸ ਘਟਨਾ ਵੱਲ ਇਸ਼ਾਰਾ ਕੀਤਾ ਹੈ ਵੀ ਦੋਹਾ ਦੇ ਵਿੱਚ ਜਿਹੜਾ ਅੰਡਰ 18 ਜਿਹੜਾ ਬਾਸਕਟਬਾਲ ਦਾ ਕੰਪੀਟੀਸ਼ਨ ਸੀ ਉਹਦੇ ਵਿੱਚ 2 ਸਿੱਖ ਬੱਚੇ, ਉਹਨਾਂ ਦੇ ਵਿੱਚ ਇੱਕ ਅਨਮੋਲ ਸਿੰਘ ਦਾ ਨਾਮ ਵੀ ਉਹਨਾਂ ਨੇ ਦਿੱਤਾ ਹੈ। ਇੰਟਰਨੈਸ਼ਨਲ ਬੇਸਬਾਲ ਲੀਗ ਦੇ ਵਿੱਚ ਬਾਸਕਟਬਾਲ ਹੈ ਜਾਂ ਬੇਸਬਾਲ ਹੈ ਮੈਨੂੰ ਨਹੀਂ ਯਾਦ ਜੀ, ਉਸ 'ਚ ਉਹਨਾਂ ਨੇ ਇਹ ਕਿਹਾ ਕਿ ਜੀ ਤੁਸੀਂ ਪਟਕੇ ਉਤਾਰੋ। ਹਾਲਾਂਕਿ ਮੀਡੀਆ ਨੇ ਵੀ ਖਬਰ ਦਿੱਤੀ ਆਸ ਟੂ ਰਿਮੂਵ ਟਰਬਨਸ ਐਂਡ ਆਲ। ਪਹਿਲੀ ਗੱਲ ਤੇ ਪਟਕਾ ਟਰਬਨ ਨਹੀਂ ਹੈ, ਜਸਟ ਉਹ ਕਵਰ ਕੀਤਾ ਹੈ ਕੇਸਾਂ ਨੂੰ। ਉਹ ਕੋਈ ਇਸ ਕਿਸਮ ਦਾ ਔਰ ਇਸ ਬਾਰੇ ਈਵਨ ਵੀ ਅਮਰੀਕਨ ਕਾਂਗਰਸ ਦੇ ਕਾਂਗਰਸਮੈਨਾਂ ਨੇ ਵੀ ਲੈਟਰ ਲਿਖਿਆ ਜੀ ਕਿ ਵੀ ਇਹ ਜਿਹੜਾ ਪਟਕਾ ਹੈ ਇਹ ਕਿਹੜਾ ਹਾਰਮ ਕਰਦਾ ਦੂਜੇ ਪਲੇਅਰ ਨੂੰ, ਕਿਉਂਕਿ ਜਦੋਂ ਇਹਨਾਂ ਨੇ ਫੀਫਾ ਦੂਜੀਆਂ ਜਿਹੜੀਆਂ ਇਹਨਾਂ ਦੀਆਂ ਇੰਟਰਨੈਸ਼ਨਲ ਬਾਸਕਟਬਾਲ ਲੀਗਸ ਜਾਂ ਬੇਸਬਾਲ ਲੀਗਸ ਨੇ ਉਹਨਾਂ ਨੇ ਆਪਣੇ ਲਾਅ ਫਰੇਮ ਕੀਤੇ ਹੁੰਦੇ ਨੇ, ਜਾਂ ਈਵਨ ਕਈ ਪ੍ਰਾਈਵੇਟ ਕਲੱਬਸ ਦੀਆਂ ਟੀਮਾਂ ਹੁੰਦੀਆਂ ਨੇ ਜੀ। ਕੈਨੇਡਾ ਦੇ ਵਿੱਚ ਵੀ ਇੱਕ ਸਟੇਜ 'ਤੇ ਡਿਸਕ੍ਰਿਮੀਨੇਸ਼ਨ ਇਸ ਕਿਸਮ ਦੀ ਰਹੀ ਪਰ ਉਹ ਸਾਰੇ ਟੁੱਟ ਗਏ। ਈਵਨ ਕੈਨੇਡਾ 'ਚ 100 ਸਾਲ ਬਾਅਦ ਵੀ ਜਿਹੜਾ RCMP ਸੀ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ, ਉਹਦੇ 'ਚ ਪੱਗ ਨਾਲ ਨਹੀਂ ਸੀ ਸਰਵ ਕਰਨ ਦਿੱਤਾ ਕਿ ਜੀ ਇਹ ਸਾਡੀ ਟ੍ਰੈਡੀਸ਼ਨ ਦੇ ਖਿਲਾਫ ਹੈ। ਫਿਰ ਬਲਤੇਜ ਸਿੰਘ ਢਿੱਲੋਂ ਦਾ ਕੇਸ ਸੁਪਰੀਮ ਕੋਰਟ ਤੱਕ ਗਿਆ, ਉਸ ਤੋਂ ਬਾਅਦ ਉਹ ਹੱਕ ਮਿਲਿਆ। ਅੱਜ ਬਹੁਤ ਸਾਰੇ ਸਿੰਘ ਦਸਤਾਰਾਂ ਦੇ ਨਾਲ ਸਰਵ ਕਰਦੇ ਨੇ RCMP 'ਚ ਜੀ। ਸੋ ਖੇਡਾਂ ਦੇ ਹਵਾਲੇ ਨਾਲ ਇਹ ਪਹਿਲੀ ਵਾਰ, ਕਿਉਂਕਿ ਇਹ ਨਹੀਂ ਹੈ ਵੀ ਪਹਿਲੀ ਵਾਰ ਕੋਈ ਇਸ ਲੈਵਲ ਦੀ ਖੇਡ 'ਚ ਜਾਂ ਇਹਨਾਂ ਦੇ ਟੂਰਨਾਮੈਂਟ ਜਿਹੜੇ ਇੰਟਰਨੈਸ਼ਨਲ ਜਾਂ ਏਸ਼ੀਆ 'ਚ ਹੁੰਦੇ ਨੇ ਉਹਨਾਂ ਦੇ ਵਿੱਚ ਸਿੱਖ ਗਏ ਨੇ।
ਦੋਹਾ ਵਾਲੀ ਗੱਲ ਹੀ ਫਿਰ ਜਾਪਾਨ ਦੇ ਵਿੱਚ ਇੱਕ ਥਾਂ ਟੂਰਨਾਮੈਂਟ ਹੋਇਆ ਕਿਉਂਕਿ ਅੱਜ ਕੱਲ੍ਹ ਇਹਨਾਂ ਦਾ ਇੰਟਰਨੈਸ਼ਨਲ ਚੱਲ ਰਹੇ ਨੇ, ਉਹਦੇ 'ਚ ਵੀ ਇਹੀ ਗੱਲ ਦੁਹਰਾਈ ਗਈ। ਇੱਕ ਵਾਕਿਆ ਕਿਸੇ ਹੋਰ ਥਾਂ ਤੇ ਵੀ 3 ਉੱਪਰੋਂ ਥੱਲੀ ਹੋਏ ਨੇ। ਔਰ ਨਤੀਜੇ ਦੇ ਤੌਰ ਤੇ ਜਿੱਥੇ 20 ਤੋਂ ਜ਼ਿਆਦਾ ਕਾਂਗਰਸਮੈਨਾਂ ਨੇ ਲਿਖਿਆ ਵੀ ਇਹ ਲਾਅ ਚੇਂਜ ਹੋਣ, ਮੈਂ ਇੱਕ ਬੜਾ ਭਾਵਕ ਲੈਟਰ ਜਿਹੜਾ ਮਿਲਖਾ ਸਿੰਘ ਜਿਹਨੇ ਦੁਨੀਆ ਦੇ ਵਿੱਚ ਜਿਹੜੀ ਹੈ ਉਹ ਬਹੁਤ ਥਾਂ ਬਣਾਈ ਉਹਨਾਂ ਜ਼ਮਾਨਿਆਂ ਦੇ ਵਿੱਚ, ਬੇਸ਼ੱਕ ਉਹ ਅਵਾਰਡ ਤਾਂ ਨਹੀਂ ਸੀ ਕੋਈ ਓਲੰਪਿਕ ਦੇ ਵਿੱਚ ਗੋਲਡ ਸਿਲਵਰ ਜਾਂ ਬ੍ਰੌਂਜ਼ ਮਿਲਿਆ, ਚੌਥੇ ਨੰਬਰ ਤੇ ਸੀ, ਪਰ ਉਹਨੇ ਪਿਛਲਾ ਰਿਕਾਰਡ ਤੋੜ ਦਿੱਤਾ ਸੀ ਔਰ ਉਹਦਾ ਰਿਕਾਰਡ ਅੱਜ ਤੱਕ ਭਾਰਤ 'ਚ ਕਿਸੇ ਤੋਂ ਟੁੱਟਾ ਨਹੀਂ ਹੈ ਜਿਹੜਾ ਮਿਲਖਾ ਸਿੰਘ ਨੇ ਰੱਖਿਆ। ਸੋ ਉਹਨੇ ਇੱਕ ਇਨੀਸ਼ੀਏਟ ਕੀਤਾ ਪੂਰਾ ਕੈਂਪੇਨ, ਉਹਨਾਂ ਦੀ ਲੀਗ ਨੂੰ ਲਿਖਿਆ ਕਿ ਬਦਲੋ ਇਹ ਲਾਅ, ਤੁਸੀਂ ਸਿੱਖਾਂ ਦਾ ਪ੍ਰਾਈਡ ਖਤਮ ਕਰਨਾ ਚਾਹੁੰਦੇ ਹੋ ਇਸ ਕਿਸਮ ਦੇ ਲਾਅ ਨਾਲ। ਔਰ ਉਹਨੂੰ ਬਹੁਤ ਸਾਰਿਆਂ ਨੇ ਸਪੋਰਟ ਕੀਤਾ, ਜਿਵੇਂ ਬਿਸ਼ਨ ਸਿੰਘ ਬੇਦੀ ਜਿਹੜਾ ਆਪਣੇ ਜ਼ਮਾਨੇ ਦੇ ਵਿੱਚ ਸਭ ਤੋਂ ਪਹਿਲਾਂ ਸ਼ਾਇਦ ਮੈਂ ਸਮਝਦਾ ਵੀ ਜਿਹੜਾ ਪਟਕਾ ਹੈ ਇਹ ਜੇ ਪਪੂਲਰ ਕੀਤਾ ਤਾਂ ਬਿਸ਼ਨ ਸਿੰਘ ਬੇਦੀ ਨੇ ਕੀਤਾ। ਅੰਮ੍ਰਿਤਸਰ ਦਾ ਜੰਪਾਲ ਹੈ, ਬਹੁਤ ਅੱਛਾ ਲੈਫਟ ਹੈਂਡ ਸਪਿਨਰ ਕ੍ਰਿਕਟ ਦਾ, ਜਦੋਂ ਇਹਨੇ ਖੇਲਣਾ ਪਟਕਾ ਬਣ ਕੇ ਖੇਲਣਾ ਔਰ ਦੁਨੀਆ 'ਚ ਇੰਟਰਨੈਸ਼ਨਲ ਲੈਵਲ ਦਾ ਪਲੇਅਰ ਸੀ। ਸੋ ਪਟਕਾ ਬੜਾ ਪਪੂਲਰ ਹੋਇਆ, ਸਿੱਖਾਂ ਦਾ ਕਾਫੀ ਉਹਦੇ ਨਾਲ ਦੁਨੀਆ ਦੇ ਵਿੱਚ ਪਛਾਣ ਵੀ ਬਣੀ। ਸੋ ਉਹਨੇ ਵੀ ਇਸ ਕੈਂਪੇਨ ਨੂੰ ਜੁਆਇਨ ਕੀਤਾ। ਹੋਰ ਵੀ ਬਹੁਤ ਸਾਰੇ ਸਿੰਗਰ ਜਿਹੜੇ ਨੇ ਬੰਬੇ ਫਿਲਮ ਇੰਡਸਟਰੀ ਦੇ ਦੂਜੇ ਉਹ ਵੀ ਜੁਆਇਨ ਕਰ ਰਹੇ ਨੇ। ਔਰ ਮੈਂ ਕੱਲ੍ਹ ਹੀ ਦੇਖ ਰਿਹਾ ਸੀ ਇੱਕ ਯੰਗੈਸਟ ਉਮਰ ਦਾ ਸਿੱਖ ਜਿਹੜਾ 16 ਸਾਲ ਦੀ ਉਮਰ 'ਚ ਮਾਊਂਟ ਐਵਰੈਸਟ ਜਿਹੜੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਹੈ ਉਹਦੇ 'ਤੇ ਚੜ੍ਹਿਆ, ਉਸਨੇ ਵੀ ਇਸ ਦੇ ਲਈ ਇੱਕ ਪੂਰੀ ਕੈਂਪੇਨ ਸ਼ੁਰੂ ਕੀਤੀ ਹੈ। ਸੋ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਪੀਰੀਅਡ 'ਚ ਜਿਸ ਕਿਸਮ ਦਾ ਇਹ ਕੈਂਪੇਨ ਬਣਿਆ ਉਹ ਜ਼ਰੂਰ ਉਹ ਲਾਜ਼ ਵੀ ਅਮੈਂਡ ਹੋਣਗੇ। ਤੁਹਾਨੂੰ ਜੇ ਸਰਦਾਰੀ ਗੁਰੂ ਨੇ ਦਿੱਤੀ ਹੈ ਤੇ ਇਸ ਦੇ ਲਈ ਹਰ ਥਾਂ ਸਟਰਗਲ ਕਰਨੀ ਪਈ ਹੈ। ਅਮਰੀਕਾ 'ਚ ਕਿਤੇ ਕੜਾ ਪਾਉਣ ਦੇ ਨਾਂ ਥੱਲੇ, ਹੁਣ ਵੀ ਕੁਝ ਸਾਲ ਪਹਿਲਾਂ ਹੀ ਮੈਕਡੋਨਲਡ ਦੇ ਵਿੱਚ ਇੱਕ ਸਿੱਖ ਬੀਬੀ ਕੰਮ ਕਰਦੀ ਸੀ, ਉਹਨਾਂ ਨੇ ਕਿਹਾ ਜੀ ਫੂਡ ਸਿਕਿਉਰਿਟੀ ਇਹ ਉਹ ਕੜਾ ਨਹੀਂ ਪਾ ਸਕਦੇ, ਉਹਨੇ ਕੇਸ ਲੜਿਆ, ਜਿੱਤਿਆ ਵੀ। ਔਰ ਇਸੇ ਤਰ੍ਹਾਂ ਦਸਤਾਰ ਨੂੰ ਲੈ ਕੇ ਮੈਂ ਵਾਸ਼ਿੰਗਟਨ 'ਚ ਇੱਕ ਸਿੰਘ ਨੂੰ ਜਾਣਦਾ ਜਿਹਨੇ ਸਭ ਤੋਂ ਪਹਿਲਾਂ ਪੋਸਟ ਆਫਿਸ ਜਿਹੜਾ ਇੱਥੇ ਫੈਡਰਲ ਹੈ ਉਹਦੇ 'ਚ ਉਹਨੂੰ ਦਸਤਾਰ ਨਾਲ ਨਹੀਂ ਸੀ ਸਰਵ ਕਰਨ ਦਿੰਦੇ, ਉਹਨੇ ਕੇਸ ਲੜਿਆ, ਜਿੱਤਿਆ। ਅੱਜ ਸੈਂਕੜੇ ਸਿੱਖ ਜਿਹੜੇ ਨੇ ਕੋਸਟ ਟੂ ਕੋਸਟ ਪੋਸਟ ਆਫਿਸ ਦੇ ਵਿੱਚ ਕੰਮ ਕਰਦੇ ਨੇ ਫੈਡਰਲ ਦਸਤਾਰਾਂ ਦੇ ਨਾਲ। ਸੋ ਮੈਂ ਸਮਝਦਾ ਇਹ ਲੜਨਾ ਤਾਂ ਪੈਂਦਾ, ਪਰ ਗੱਲ ਜਿਹੜੀ ਇਸ ਦੇ ਵਿੱਚ ਵੀ ਪਤੇ ਵਾਲੀ ਹੈ ਉਹ ਇਹੀ ਹੈ, ਬੇਸ਼ੱਕ ਜਿਵੇਂ ਇੰਡੀਅਨ ਐਸੋਸੀਏਸ਼ਨ ਨੇ ਪ੍ਰੋਟੈਸਟ ਕੀਤਾ ਜੀ, ਪਹਿਲੀ ਵਾਰੀ ਕੀਤਾ, ਪਰ ਜੇ ਇਹ ਇਸ਼ੂ ਹੁਣ ਇਹੀ ਇਸ਼ੂ ਸਾਡੇ ਮੁਲਕ ਦੇ ਵਿੱਚ ਹੁੰਦਾ, ਖਾਲਿਸਤਾਨ ਦੇ ਵਿੱਚ ਹੁੰਦਾ, ਤੇ ਫਿਰ ਇਹ ਨਾ ਹੁੰਦਾ ਜੀ ਪ੍ਰੋਟੈਸਟ ਕਰਕੇ ਛੱਡ ਦਿੱਤਾ, ਫਿਰ ਅਸੀਂ ਉਹਨੂੰ ਇੰਟਰਨੈਸ਼ਨਲ ਕੈਂਪੇਨ ਇਹ ਨਹੀਂ ਵੀ ਮਿਲਖਾ ਸਿੰਘ ਔਰ ਜਿਹੜੇ ਦੂਜੇ ਸਿੱਖ ਐਥਲੀਟ ਨੇ ਉਹ ਆਪਣੇ ਤੌਰ ਤੇ ਲੀਡ ਕਰ ਰਹੇ ਹੁੰਦੇ, ਇਹ ਇੰਡੀਅਨ ਗਵਰਨਮੈਂਟ ਦਾ ਫੋਰਨ ਆਫਿਸ ਲੀਡ ਕਰ ਰਿਹਾ ਹੁੰਦਾ। ਉਹਨਾਂ ਦੀ ਸਪੋਰਟਸ ਮਿਨਿਸਟਰੀ ਜਿਹੜੀ ਹੈ, ਜੇ ਇਹਨਾਂ ਨੂੰ ਕੋਈ ਸਿੱਖਾਂ ਦੇ ਨਾਲ ਹਿੱਤ ਹੁੰਦਾ ਫਿਰ ਇਹਨਾਂ ਦੀ ਸਪੋਰਟਸ ਮਿਨਿਸਟਰੀ ਲੀਡ ਕਰੇ, ਇਹਨਾਂ ਦੀ ਪ੍ਰਾਈਮ ਮਿਨਿਸਟਰ ਆਫਿਸ ਇਹਨਾਂ ਦੀ ਫੋਰਨ ਅਫੇਅਰਸ ਲੀਡ ਕਰੇ ਔਰ ਇਹਨੂੰ ਇਸ਼ੂ ਬਣਾਏ। ਕਿਉਂਕਿ ਆਫਟਰ ਆਲ ਇਹ ਜਿੰਨੀਆਂ ਫੈਡਰੇਸ਼ਨਸ ਨੇ, ਇੰਟਰਨੈਸ਼ਨਲ ਸਪੋਰਟਸ ਬਾਡੀਜ਼ ਨੇ, ਫੰਡਸ ਕਿੱਥੋਂ ਆਉਂਦੇ ਨੇ? ਜੇ ਇੰਡੀਆ ਕਹੇ ਜੇ ਅਸੀਂ ਬਾਈਕਾਟ ਕਰਦੇ ਅਸੀਂ ਕੋਈ ਟੀਮ ਨਹੀਂ ਭੇਜਣੀ, ਹੁਣ ਜੇ ਦੁਨੀਆ ਦੀ 1/5 ਪੋਪੂਲੇਸ਼ਨ ਦਾ ਇੱਕ ਹਿੱਸਾ ਜਿਹੜਾ ਉਹਨੂੰ ਕਰ ਰਿਹਾ, ਉਹਨਾਂ ਦੀ ਐਮਰਜੈਂਸੀ ਮੀਟਿੰਗ ਹੋਏਗੀ ਉਹਨਾਂ ਦੇ ਟਰਸਟੀਆਂ ਦੀ ਜਾਂ ਜੋ ਵੀ ਉਹਨਾਂ ਦੇ ਡਿਸੀਜਨ ਮੇਕਰ ਨੇ ਕਿ ਨਹੀਂ ਇਹਨੂੰ ਅਕਮੋਡੇਟ ਕਰੋ ਜੀ। ਇਵੇਂ ਹੀ ਪ੍ਰੈਸ਼ਰ ਦੇ ਨਾਲ ਕੰਮ ਹੁੰਦਾ। ਹੁਣ ਸਾਡਾ ਆਪਣਾ ਮੁਲਕ ਨਹੀਂ ਹੈ ਇਹ, ਫਿਰ ਹੁਣ ਬਾਸਕਟਬਾਲ ਹੋਏ, ਬੇਸਬਾਲ ਹੋਏ, ਕੱਲ੍ਹ ਨੂੰ ਕੋਈ ਹੋਰ ਨਿਕਲ ਆਏਗਾ। ਫਰਾਂਸ ਦੇ ਵਿੱਚ ਪਬਲਿਕ ਸਕੂਲਾਂ ਦੇ ਵਿੱਚ ਬਿਨਾਂ ਦਸਤਾਰ ਤੋਂ ਜਿਹੜਾ ਉਹ ਅੱਜ ਸਿੱਖ ਬੱਚਿਆਂ ਨੂੰ ਜੇ ਬੱਚੇ ਜਾਣ ਤੇ ਮਜਬੂਰ ਹੋਣ ਜਾਂ ਵਾਲਾਂ ਦੇ ਪਿੱਛੇ ਗੁੱਤ ਕੀਤੀ ਹੋਏ, ਕਿਉਂਕਿ ਜੀ ਤੁਸੀਂ ਪਟਕਾ ਵੀ ਨਹੀਂ ਬੰਨ੍ਹ ਸਕਦੇ ਜੀ, 2004 ਦਾ ਲਾਅ ਹੈ ਕਿ ਜੀ ਓਸਟੈਂਸੀਬਲ ਸਾਈਨਸ ਆਫ ਰਿਲੀਜਨ ਨਹੀਂ ਹੋ ਸਕਦੇ ਜੀ। ਸੋ ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਵੀ ਪਾਰਟ ਹੈ ਉਹ ਇਹੀ ਹੈ ਕਿ ਬੇਘਰਿਆਂ ਦੀ ਇਹ ਕਹਾਣੀ ਹੈ ਔਰ ਇਸ ਦਾ ਅਗੇਨ ਐਂਡ ਅਗੇਨ ਇਹੀ ਸੋਲੂਸ਼ਨ, ਇਹੀ ਇਹਦਾ ਜਵਾਬ ਹੈ ਕਿ ਆਪਣਾ ਘਰ ਹੋਏ ਤੇ ਅਸੀਂ ਆਪਣੀ ਇੱਜ਼ਤ ਮਾਣ ਦੇ ਨਾਲ ਦੁਨੀਆ ਦੇ ਨੇਸ਼ਨਸ ਦੇ ਵਿੱਚ ਆਪਣੇ ਹੱਕਾਂ ਨੂੰ ਪਲੀਡ ਕਰੀਏ ਔਰ ਇੱਕ ਇੱਜ਼ਤ ਦੇ ਜਿਹੜਾ ਵਕਾਰ ਦੇ ਨਾਲ ਦੁਨੀਆ ਦੇ ਵਿੱਚ ਸਿੱਖ ਸਰਵਾਈਵ ਕਰਨ। ਅਦਰਵਾਈਜ਼ ਸਾਨੂੰ ਇਹ ਲੜਾਈ ਕੱਲੀ ਥਾਂ ਹੀ ਲੜਨੀ ਪਏਗੀ ਜੀ, ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਸੋ ਉਹਨਾਂ ਦੀ ਨਜ਼ਮ ਬਹੁਤ ਖੂਬਸੂਰਤ ਹੈ। ਕੌਰ ਤੇ ਸਿੰਘ ਕੀ ਚੈਲੰਜ ਨੇ, ਦਾਰੂ ਤੇ ਨਸ਼ਿਆਂ 'ਚ ਅਸੀਂ ਕਿਵੇਂ ਫਸੇ ਹਾਂ, ਸ਼ਮਸ਼ਾਨ ਭੁੱਲੇ ਹੋਏ ਨੇ, ਇਹ ਸਾਰੇ ਤੋਂ ਮਾਪਿਓ ਤੋਂ ਵੀ ਦੂਰ ਹੈ। ਸੋ ਉਹਨਾਂ ਨੇ ਜਿਹੜੀ ਅੱਜ ਸਾਡੀ ਡੀ ਜਨਰੇਸ਼ਨ ਗਿਰਾਵਟ ਦੀ ਬਦੌਲਤ
ਜੋ ਅਸੀਂ ਜਿੱਥੇ ਪਹੁੰਚੇ ਹੋਏ ਆ ਉਹਨੂੰ ਬੜਾ ਖੂਬਸੂਰਤ ਬਿਆਨ ਕੀਤਾ ਜੀ। ਸੋ ਵੀਰ ਹਰਵਿੰਦਰ ਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਇਸ਼ਾਰਾ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।